सत श्री अकाल, नमस्कार ते आदाब। मैं हरजिंद कौर मांगट इंडोस टीवी देख रहे सारे दर्शकों का स्वागत करदी हां। खबरां दी शुरुआत हेडलाइंस दे नाल। ਆਸਟ੍ਰੇਲੀਆ ਆਪਣੇ ਵਸਨੀਕਾਂ ਤੇ ਹੋਇਆ ਮਿਹਰਬਾਨ। ਜੌਬ ਸੀਕਰਜ਼ ਅਤੇ ਜੌਬ ਕੀਪਰਜ਼ ਨੂੰ $1500 ਤੱਕ ਦਾ ਐਲਾਨ। ਈਰਾਨ 'ਚ 600 ਲੋਕਾਂ ਦੀ ਨੀਟ ਅਲਕੋਹਲ ਪੀਣ ਨਾਲ ਮੌਤ। 3000 ਲੋਕ ਹਸਪਤਾਲ 'ਚ ਭਰਤੀ। ਕਰੋਨਾ ਵਾਇਰਸ ਦੀ ਬਿਮਾਰੀ ਦਾ ਇਲਾਜ ਸਮਝ ਕੇ ਪੀਤੀ ਸੀ ਸ਼ਰਾਬ। ਰੂਪਨਗਰ 'ਚ ਕਰੋਨਾ ਵਾਇਰਸ ਕਾਰਨ ਇੱਕ ਮੌਤ। ਹੁਣ ਤੱਕ ਪੰਜਾਬ 'ਚ ਹੋ ਚੁੱਕੀਆਂ ਨੇ 9 ਮੌਤਾਂ। ਮੁਕਤਸਰ ਵਿੱਚ 17 ਸਾਲਾ ਨੌਜਵਾਨ ਦੀ ਕਰੋਨਾ ਵਾਇਰਸ ਕਾਰਨ ਰਿਪੋਰਟ ਆਈ ਪੋਜ਼ਿਟਿਵ। ਚੰਡੀਗੜ੍ਹ ਤੋਂ ਬਾਅਦ ਭਾਰਤ ਦੇ ਬਹੁਤੇ ਰਾਜਾਂ 'ਚ ਮਾਸਕ ਪਾਉਣਾ ਕੀਤਾ ਲਾਜ਼ਮੀ। जी और खबरों की तफसील ते इन्हां खबरों के उत्ते वधेरे जानकारी लई साडे नाल जुड़ चुके ने पंजाब तो गुरकवाल सिंह बराड़ जी। गुरकवाल जी, बहुत बहुत स्वागत है जी तुहाडा। बहुत बहुत शुक्रिया हरजिंद जी। तो उन्होंने दर्शकों का भी असीं स्वागत करते हैं जिहड़े इस समय साडे टीवी सैट्स के उपर देख रहे हैं जी 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 ਬਰਾੜ ਜੀ, ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ। ਹੁਣੇ ਕੁਝ ਸਮਾਂ ਪਹਿਲਾਂ ਸਾਡੇ ਸਕਾਟ ਮੋਰਿਸਨ ਜੋ ਪ੍ਰਧਾਨ ਮੰਤਰੀ ਹੈਗੇ ਨੇ ਆਸਟ੍ਰੇਲੀਆ ਦੇ, ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਜੋ ਜੌਬ ਕੀਪਰ ਨੇ ਉਹਨਾਂ ਨੂੰ 1500 ਪਰ ਫੋਰਥ ਨਾਈਟ ਦਿੱਤਾ ਜਾਵੇਗਾ। ਇਹ ਉਹਨਾਂ ਲਈ ਹੈ ਜੋ ਜਿਨ੍ਹਾਂ ਦਾ ਬਿਜ਼ਨਸ, ਜੋ ਜਿਨ੍ਹਾਂ ਦੀਆਂ ਕੰਪਨੀਆਂ ਸਨ, ਉਹਨਾਂ ਨੂੰ 30% ਪਿਛਲੇ ਸਾਲ ਨਾਲੋਂ ਨੁਕਸਾਨ ਹੋਇਆ। ਉਹਨਾਂ ਲਈ ਇਹਨਾਂ ਨੇ ਇਹ $1500 ਜਿਹੜੇ ਹੈਗੇ ਨੇ ਫੋਰਥ ਨਾਈਟ ਲਈ ਐਲਾਨ ਕਰ ਦਿੱਤਾ। ਤੇ ਨਾਲ ਹੀ ਇਹ ਵੀ ਦੱਸ ਦੇਵਾਂ ਕਿ ਜੌਬ ਕੀਪਰ ਜਿਹੜੇ ਹੈਗੇ ਨੇ ਉਹ ਜੌਬ ਸੀਕਰ ਦਾ ਬੈਨੀਫਿਟ ਨਹੀਂ ਲੈ ਪਾਉਣਗੇ ਤੇ ਜਿਹੜੇ ਜੌਬ ਸੀਕਰ ਹੈਗੇ ਨੇ ਉਹ ਜੌਬ ਕੀਪਰ ਦਾ ਬੈਨੀਫਿਟ ਨਹੀਂ ਲੈ ਪਾਉਣਗੇ। ਤੇ ਇਹਦੇ ਵਿੱਚ ਇਹਨਾਂ ਨੇ ਕੈਟੇਗਰੀਜ਼ ਜਿਹੜੀਆਂ ਐਲਾਨ ਕੀਤੀਆਂ ਉਹ ਮੈਂ ਦਰਸ਼ਕਾਂ ਨੂੰ ਥੋੜਾ ਦੱਸ ਦਿਆਂ ਕਿ ਜੋ ਪੇਮੈਂਟ ਹੋਏਗੀ ਜੀ 30 ਮਾਰਚ ਤੋਂ ਸ਼ੁਰੂ ਹੋਏਗੀ ਤੇ ਮੈਕਸਿਮਮ 6 ਮਹੀਨਿਆਂ ਤੱਕ ਇਸ ਕੈਟਾਗਰੀ ਦੀ ਜਿਹੜੀ ਪੇਮੈਂਟ ਆ ਜੌਬ ਕੀਪਰਜ਼ ਨੂੰ ਜਾਂ ਜੌਬ ਸੀਕਰਜ਼ ਨੂੰ ਆਉਂਦੀ ਰਹੇਗੀ। ਜੇਕਰ ਗੱਲ ਬਿਜ਼ਨਸ ਜਾਂ ਕੰਪਨੀ ਦੀ ਕਰੀਏ ਤਾਂ 30% ਦਾ ਘਾਟਾ ਜਿਹੜੇ ਕੰਪਨੀ ਨੂੰ ਪੈ ਰਿਹਾ ਹੈ ਉਹਨਾਂ ਨੂੰ ਹੀ ਇਹ ਜਿਹੜੇ ਬੈਨੀਫਿਟ ਆ ਮਿਲਣਗੇ। ਤੇ ਅੱਗੇ ਜੇਕਰ ਗੱਲ ਕਰੀਏ ਜਿਹੜੇ ਕੈਟਾਗਰੀਜ਼ ਦੇ ਵਿੱਚ ਬੰਦੇ ਆਉਂਦੇ ਨੇ ਉਹ ਸਾਡੇ ਸਿਟੀਜ਼ਨ ਜਾਂ ਪਰਮਾਨੈਂਟ ਬੰਦੇ ਨੇ ਜਾਂ ਫਿਰ ਸਪੈਸ਼ਲ ਕੈਟਾਗਰੀ ਦੇ ਜਿਹੜੇ ਵੀਜ਼ਾ ਹੈ, ਨੌਨ ਪ੍ਰੋਫਿਟ ਸਪੈਸ਼ਲ ਕੈਟਾਗਰੀ ਵੀਜ਼ਾ, ਉਹ ਜਿਹੜੇ 10 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਜੇਕਰ ਤੁਸੀਂ ਨਿਊਜ਼ੀਲੈਂਡ ਦੇ ਵਸਨੀਕ ਹੋ ਤੇ ਸਪੈਸ਼ਲ ਵੀਜ਼ਾ 444 ਦੇ ਅਧੀਨ ਆਉਂਦੇ ਹੋ ਤਾਂ ਤੁਹਾਨੂੰ ਇਹ ਸਾਰੇ ਬੈਨੀਫਿਟ ਮਿਲਣਗੇ। ਸਟੂਡੈਂਟਸ ਲਈ ਜਾਂ ਜਿਹੜੇ ਵਿਜ਼ਟਰ ਵੀਜ਼ੇ ਤੇ ਆਏ ਨੇ ਜਾਂ ਜਿਹੜੇ ਬੈਕਪੈਕਰਸ ਹੈਗੇ ਨੇ ਜਾਂ ਫਿਰ ਹੋਰ ਕੈਟਾਗਰੀਜ਼ ਦੇ ਜਿਹੜੇ ਹੈਗੇ ਨੇ ਉਹਨਾਂ ਲਈ ਕੋਈ ਇਹੋ ਜਿਹੀ ਕੈਟਾਗਰੀ ਦੇ ਵਿੱਚ ਉਹ ਨਹੀਂ ਸ਼ਾਮਲ ਹੈਗੇ ਜੀ। ਤੇ ਇਹ ਸਾਰੀ ਕੈਟਾਗਰੀਜ਼ ਦੇ ਵਿੱਚ ਜੇਕਰ ਉਹ ਜਿਹੜੇ ਇੱਥੋਂ ਦੇ ਵਸਨੀਕ ਨੇ ਜੇਕਰ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਤਾਂ ਮਾਈਗੋਵ ਜਿਹੜੀ ਸਾਡੀ ਵੈਬਸਾਈਟ ਹੈਗੀ ਆ ਉੱਥੇ ਜਾ ਕੇ ਸਾਰਾ ਪਤਾ ਕਰ ਸਕਦੇ ਨੇ ਜੀ। ਬਰਾੜ ਜੀ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿ ਇੰਡੀਆ ਤੋਂ ਖਬਰ ਆ ਰਹੀ ਹੈ ਕਿ ਰੂਪਨਗਰ ਦੇ ਵਿੱਚ 9ਵੀਂ ਮੌਤ ਹੋਈ ਹੈ ਕਿਸੇ ਵਸਨੀਕ ਦੀ ਉੱਥੋਂ ਦੇ। ਸੋ ਕੀ ਹੈ ਪੂਰਾ ਮਾਮਲਾ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਦੇਖੋ ਜੀ, ਇਹ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਰੂਪਨਗਰ ਦੇ ਵਿੱਚ ਇੱਕ 55 ਸਾਲਾ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ ਕਰੋਨਾ ਵਾਇਰਸ ਦੇ ਕਾਰਨ। ਤੇ ਇਹਦੀ ਜਿਹੜੀ ਇਲਾਜ ਆ ਜਿਹੜਾ ਇਹਦਾ PGI ਦੇ ਵਿੱਚ ਚੱਲ ਰਿਹਾ ਸੀ ਕਿ ਬਾਕੀ ਜਿਹੜੀ ਅਗਲੀ ਗੱਲ ਹੈ ਕਿ ਇਹਦੇ ਪਰਿਵਾਰ ਦੇ ਜਿਹੜੇ ਦੂਜੇ ਮੈਂਬਰ ਨੇ ਉਹ ਵੀ ਜਿਹੜੇ ਇਨਫੈਕਟਡ ਨੇ ਉਹ ਵੀ ਪੋਜ਼ਿਟਿਵ ਨੇ, ਉਹਨਾਂ ਦਾ ਵੀ ਇਲਾਜ ਚੱਲ ਰਿਹਾ। ਤੇ ਇਹ ਕਿਤੇ ਨਾ ਕਿਤੇ ਉਸ ਪਰਿਵਾਰ ਵਾਸਤੇ ਇਸ ਸਮੇਂ ਜਿਹੜੀ ਬਹੁਤ ਵੱਡੀ ਦੁਖਦਾਈ ਖਬਰ ਹੋਵੇਗੀ ਕਿਉਂਕਿ ਜਿਸ ਤਰ੍ਹਾਂ ਨਾਲ ਉਹ ਖੁਦ ਇਸ ਬਿਮਾਰੀ ਨਾਲ ਜੂਝ ਰਹੇ ਹੈ, ਉਸ ਬਿਮਾਰੀ ਨਾਲ ਲੜ ਰਹੇ ਹੈ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਇੱਕ ਮੈਂਬਰ ਹੈ ਉਹ ਜਦੋਂ ਇਸ ਬਿਮਾਰੀ ਨਾਲ ਲੜਾਈ ਲੜਦਿਆਂ ਜਿਹੜਾ ਇਸ ਜਹਾਨ ਤੋਂ ਚਲਾ ਗਿਆ। ਸੋ ਉਹਨਾਂ ਵਾਸਤੇ ਇੱਕ ਬੜੀ ਸ਼ੌਕਿੰਗ ਖਬਰ ਹੈ ਤੇ ਪੰਜਾਬ ਦੇ ਲੋਕਾਂ ਵਾਸਤੇ ਵੀ ਇਹ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਦੁਖਦਾਈ ਹੈ ਕਿ ਲਗਾਤਾਰ ਜਿਹੜਾ ਮੌਤਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਤੇ ਉਸ ਦੇ ਨਾਲ ਮੌਤਾਂ ਦੇ ਨਾਲ ਹੀ ਜਿਹੜੇ ਪੋਜ਼ਿਟਿਵ ਕੇਸ ਆ ਉਹ ਵੀ ਜਿਹੜੀ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਜੀ ਹਰਜਨ ਜੀ। ਬਰਾੜ ਜੀ, ਮੁਕਤਸਰ ਜ਼ਿਲ੍ਹੇ ਤੋਂ ਜੁੜੀ ਹੋਈ ਖਬਰ ਹੈ ਕਿ 17 ਸਾਲਾ ਨੌਜਵਾਨ ਬੱਚਾ ਕਰੋਨਾ ਵਾਇਰਸ ਪੀੜਤ ਪਾਇਆ ਗਿਆ। ਉਹਦਾ ਜੋ ਟੈਸਟ ਹੈ ਪੋਜ਼ਿਟਿਵ ਪਾਇਆ ਗਿਆ। ਕੀ ਲੱਗਦਾ ਹੈ ਤੁਹਾਨੂੰ ਕਿ ਉਹਨਾਂ ਵੱਲੋਂ ਜੋ ਜਮਾਤ ਅਟੈਂਡ ਕੀਤੀ ਗਈ ਸੀ ਜਾਂ ਫਿਰ ਕਿਸ ਤਰ੍ਹਾਂ ਇਹ 17 ਸਾਲਾ ਨੌਜਵਾਨ ਨੂੰ ਕਰੋਨਾ ਵਾਇਰਸ ਕਿਸ ਤਰ੍ਹਾਂ ਪੋਜ਼ਿਟਿਵ ਪਾਇਆ ਗਿਆ? ਕਿਉਂਕਿ ਜੇਕਰ ਗੱਲ ਅੰਕੜਿਆਂ ਦੀ ਦੇਖੀ ਜਾਵੇ ਤਾਂ ਇਹ ਜਿਹੜਾ ਵਾਇਰਸ ਹੈ 60 ਸਾਲਾਂ ਤੋਂ ਉੱਪਰ ਹੀ ਜੋ ਆਪਣੀ ਮਾਰ ਲੈਂਦਾ ਆਪਣੇ ਜੋ 60 ਸਾਲ ਤੋਂ ਉੱਪਰ ਹੈਗੇ ਨੇ ਲੋਕੀ। ਇਹ ਇੱਥੇ ਇਹ ਵੀ ਕਹਿਣਾ ਬਣਦਾ ਕਿ ਜਿਹੜਾ ਇਮਿਊਨ ਲੈਵਲ ਸਾਡਾ ਹੈਗਾ 60 ਸਾਲਾਂ ਤੋਂ ਉੱਪਰ ਘਟ ਜਾਂਦਾ, ਇਸ ਕਰਕੇ ਜਿਹੜਾ ਡੈਥ ਰੇਟ ਹੈਗਾ 60 ਸਾਲ ਤੋਂ ਉੱਪਰ ਜ਼ਿਆਦਾ ਹੁੰਦਾ। ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਵਾਇਰਸ ਹੈ ਇਹ ਨੌਜਵਾਨਾਂ ਨੂੰ ਵੀ ਚਿੰਬੜ ਰਿਹਾ। ਕਿਤੇ ਨਾ ਕਿਤੇ ਜੋ ਇਮਿਊਨ ਸਿਸਟਮ ਹੈਗਾ ਉਹਦੇ ਵਿੱਚ ਘਾਟ ਹੋ ਸਕਦੀ ਹੈ ਜਾਂ ਫਿਰ ਕੋਈ ਹੋਰ ਮਸਲਾ ਹੈ।
जी बिल्कुल जी हरजित जी, देखो जिस तरह नाल जिहड़ी खबर आ रही है उस हिसाब नाल जिहड़ा ये 17 साला जिहड़ा लड़का हैगा ये मुस्लिम कैटेगरी नाल संबंध रखदा ते ये जमात दे विच जिहड़ा शामिल होया सी, जमात दे विचों ये वापस आया ते उत्थों दी मुक्तसर साहिब दी जिहड़ी मस्जिद है उहदे विच ये लोग रह रहे सी ਤੇ ਹੋਰ ਵੀ ਕਈ ਜਿਹੜੇ ਇਸ ਕੱਲਾ ਇਹੀ ਲੜਕਾ ਹੀ ਨਹੀਂ, ਹੋਰ ਵੀ ਕਈ ਟੈਸਟ ਭੇਜੇ ਗਏ ਸੀ ਜਿਨ੍ਹਾਂ ਵਿੱਚੋਂ ਸਿਰਫ ਇੱਕੋ ਜਿਹੜਾ ਇਹ ਨੌਜਵਾਨ ਹੈ ਇਹਦੀ ਟੈਸਟ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆਈ ਹੈ ਤੇ ਇਹਦੇ ਵਿੱਚ ਜਿਹੜਾ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ ਆ। ਬਾਕੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਨੌਜਵਾਨਾਂ ਦੇ ਬਚਣ ਦੀ, ਤਾਂ ਇਸ ਤਰ੍ਹਾਂ ਕੁਝ ਵੀ ਨਹੀਂ ਹੈਗਾ ਜੀ। ਦੇਖੋ ਬਿਮਾਰੀ ਇਹ ਹਰ ਇੱਕ ਵਿਅਕਤੀ ਵਾਸਤੇ ਸੇਮ ਆ, ਹਰ ਇੱਕ ਨੂੰ ਆਪਣੀ ਜਕੜ ਦੇ ਵਿੱਚ ਲੈਂਦੀ ਹੈ। ਬਸ ਥੋੜ੍ਹਾ ਜਿਹਾ ਜਿਹੜਾ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਵੱਡੀ ਉਮਰ ਦੇ ਜੋ ਲੋਕ ਨੇ ਉਹਨਾਂ ਵਾਸਤੇ ਖਤਰਾ ਬਣ ਜਾਂਦਾ ਕਿ ਉਹ ਇਸ ਬਿਮਾਰੀ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਜ਼ੋਰ ਜ਼ਿਆਦਾ ਲੱਗਦਾ ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਹੈ ਉਮਰ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਵੀਕ ਹੋ ਜਾਂਦਾ। ਜਿਵੇਂ ਆ ਬੱਚਿਆਂ ਦਾ ਜਿਹੜਾ ਛੋਟੇ ਬੱਚੇ ਆ ਉਹਨਾਂ ਦਾ ਵੀ ਇਮਿਊਨ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਉਹ ਆ ਸਕਦੀ ਹੈ। ਨੌਜਵਾਨ ਆ ਜਿਹੜਾ ਤੰਦਰੁਸਤ ਹੈ ਜਿਹਨੂੰ ਕੋਈ ਕਿਸੇ ਕਿਸਮ ਦਾ ਜਿਹੜਾ ਕੋਈ ਕਰੋਨਿਕ ਡਿਸੀਜ਼ ਆ ਜਾਂ ਕੋਈ ਰੋਗ ਆ ਜਿਹੜਾ ਉਹ ਨਹੀਂ ਹੈਗਾ, ਤਾਂ ਉਹਨਾਂ ਲੋਕਾਂ ਦਾ ਜਿਹੜਾ ਇਮਿਊਨ ਸਿਸਟਮ ਚੰਗਾ ਹੋਣ ਕਾਰਨ ਉਹ ਇਸ ਬਿਮਾਰੀ ਦੇ ਵਿੱਚੋਂ ਚੰਗਾ ਰਿਕਵਰ ਕਰ ਸਕਦੇ ਆ, ਪਰ ਉਹਨਾਂ ਨੂੰ ਬਿਮਾਰੀ ਨਹੀਂ ਲੱਗਦੀ। ਇੱਦਾਂ ਦੀ ਕੋਈ ਗੱਲ ਹੈ ਜਿਹੜੀ ਉਹ ਨਹੀਂ ਹੈਗੀ ਜੀ। ਤੇ ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਨੌਜਵਾਨ ਵੀ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਆਪਣੇ ਬਜ਼ੁਰਗਾਂ ਨੂੰ ਵੀ ਇਸ ਬਿਮਾਰੀ ਤੋਂ ਬਚਾਉਣ। ਜੀ ਹਰਜਿੰਦ ਜੀ ਬਰਾੜ ਸਾਹਿਬ, ਇੱਥੇ ਗੱਲ ਹੋ ਰਹੀ ਹੈ ਜਮਾਤ ਦੀ ਕਿ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਜਮਾਤ ਅਟੈਂਡ ਕਰਕੇ ਆਏ ਸੀਗੇ। ਕੱਲ ਦੀ ਨਿਊਜ਼ ਸੀਗੀ ਕਿ ਆਪਣੀ ਸਰਕਾਰ ਵੱਲੋਂ ਥੋੜੀ ਸਖਤੀ ਵਰਤੀ ਗਈ ਹੈ ਕਿ ਆਪਣੇ ਆਪ ਜਿਹੜੇ 24 ਘੰਟਿਆਂ ਦੇ ਵਿੱਚ ਨਾਮ ਆਪਣੇ ਨਸ਼ਰ ਕਰ ਦਿਓ ਕਿ ਕੌਣ ਗਏ ਸੀਗੇ। ਕੀ ਇਸ ਦੇ ਸੰਬੰਧ ਦੇ ਵਿੱਚ ਕਾਰਵਾਈ ਚੱਲ ਰਹੀ ਹੈ? ਕੁਝ ਲੋਕਾਂ ਨੇ ਆਪਣੇ ਆਪ ਨੂੰ ਰਿਵੀਲ ਕੀਤਾ? ਜੀ ਬਿਲਕੁਲ ਜੀ ਬਿਲਕੁਲ, ਇਸ ਦਾ ਪੂਰਾ ਹੀ ਅਸਰ ਜਿਹੜਾ ਦੇਖਣ ਨੂੰ ਸਾਹਮਣੇ ਮਿਲ ਰਿਹਾ ਹੈ। ਤਾਂ ਇਕੱਲਾ ਪੰਜਾਬ ਹੀ ਨਹੀਂ, ਹੁਣ ਭਾਰਤ ਦੇ ਕੁਝ ਹੋਰ ਸੂਬਿਆਂ ਵੱਲੋਂ ਵੀ ਇਦਾਂ ਦੇ ਜਿਹੜੇ ਫੈਸਲੇ ਆ ਉਹ ਜਾਰੀ ਕਰ ਦਿੱਤੇ ਗਏ ਆ। ਸਿਹਤ ਵਿਭਾਗ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਜਮਾਤ ਦੇ ਵਿੱਚ ਸ਼ਾਮਲ ਹੋਏ ਸੀ ਉਹ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਹੈ ਜਿਹੜੀ ਉਹ ਸਿਹਤ ਵਿਭਾਗ ਨੂੰ ਦੇਣ ਜਾਂ ਪੁਲਿਸ ਥਾਣਿਆਂ ਦੇ ਵਿੱਚ ਜਾ ਕੇ ਦੱਸਣ ਕਿ ਅਸੀਂ ਜਮਾਤ ਦੇ ਵਿੱਚ ਸ਼ਾਮਲ ਹੋਏ ਸੀ। ਸੋ ਇਸ ਨੂੰ ਦੇਖਦੇ ਹੋਏ ਕਈ ਥਾਵਾਂ 'ਤੇ ਜਿਹੜੀਆਂ ਰਿਪੋਰਟਸ ਆ ਸਾਹਮਣੇ ਆ ਰਹੀਆਂ ਕਿ ਲੋਕਾਂ ਵੱਲੋਂ ਜਿਹੜਾ ਆਪਣਾ ਕੰਟੈਕਟ ਆ ਉਹ ਸਿਹਤ ਵਿਭਾਗ ਨਾਲ ਕੀਤਾ ਜਾ ਰਿਹਾ ਜਾਂ ਸਰਕਾਰ ਨਾਲ ਕੀਤਾ ਜਾ ਰਿਹਾ ਕਿ ਉਹ ਜਮਾਤ ਦੇ ਵਿੱਚ ਗਏ ਸੀ, ਜਮਾਤ ਉਹਨਾਂ ਨੇ ਅਟੈਂਡ ਕੀਤੀ ਸੀ ਤੇ ਹੁਣ ਉਹਨਾਂ ਦਾ ਜਿਹੜਾ ਟੈਸਟ ਆ ਉਹ ਕੀਤਾ ਜਾਵੇ। ਸੋ ਇਹ ਬਹੁਤ ਸ਼ਲਾਘਾਯੋਗ ਫੈਸਲਾ ਹੈ, ਬਹੁਤ ਵਧੀਆ ਫੈਸਲਾ, ਕਿਉਂਕਿ ਜਿਸ ਤਰ੍ਹਾਂ ਨਾਲ ਲੋਕ ਇਹ ਆਪਣੇ ਘਰਾਂ ਦੇ ਵਿੱਚ ਛੁਪੇ ਹੋਏ ਸੀ ਜਾਂ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਰਹੇ ਸੀ, ਸੋ ਇਸ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਸਹਿਮ ਤੇ ਡਰ ਪੈ ਗਿਆ ਕਿ ਉਹਨਾਂ ਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਕਾਰਨ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ ਜਾਂ ਜੁਰਮਾਨਾ ਕੀਤਾ ਜਾਵੇਗਾ। ਸੋ ਇਸ ਦੇ ਡਰ ਤੋਂ ਇਹ ਲੋਕ ਜਿਹੜਾ ਹੌਲੀ ਹੌਲੀ ਜਿਹੜੇ ਬਾਹਰ ਆਉਣੇ ਸ਼ੁਰੂ ਹੋ ਗਏ ਹਨ, ਜਿਹੜੇ ਕਿ ਸਮਾਜ ਵਾਸਤੇ ਤੇ ਲੋਕਾਂ ਵਾਸਤੇ ਇੱਕ ਵੱਡੀ ਰਾਹਤ ਦੀ ਖਬਰ ਹੈ। ਜੀ ਬਰਾੜ ਜੀ, ਖਬਰ ਆ ਰਹੀ ਹੈ ਈਰਾਨ ਤੋਂ, ਜਿੱਥੇ 600 ਲੋਕਾਂ ਦੀ ਮੌਤ ਨੀਟ ਅਲਕੋਹਲ ਪੀਣ ਦੇ ਨਾਲ ਦੱਸੀ ਜਾ ਰਹੀ ਹੈ ਤੇ 3000 ਲੋਕ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਹਸਪੀਟਲਾਈਜ਼ਡ ਹੋ ਚੁੱਕੇ ਨੇ। ਸੋ ਇੱਥੇ ਮੈਂ ਇੱਕ ਗੱਲ ਕਹਾਂਗੀ ਕਿ ਸ਼ਾਇਦ ਕਿਤੇ ਨਾ ਕਿਤੇ ਅਗਿਆਨਤਾ ਜਿਹੜੀ ਲੋਕਾਂ ਦੇ ਵਿੱਚ ਫੈਲੀ ਹੋਈ ਹੈ, ਕਿਉਂਕਿ ਕਰੋਨਾ ਵਾਇਰਸ ਦੀ ਬਿਮਾਰੀ ਦਾ ਖਤਰਾ ਲੋਕਾਂ 'ਚ ਇਸ ਕਦਰ ਤੱਕ ਵਧਿਆ ਹੋਇਆ, ਡਰ ਜਿਹੜਾ ਹੈਗਾ ਉਹ ਕੁਝ ਵੀ ਕਰਨ ਨੂੰ ਤਿਆਰ ਆ। WHO ਵੱਲੋਂ ਜੋ ਅਲਕੋਹਲ ਸੀਗੀ, ਅਲਕੋਹਲ ਦਾ ਸੇਵਨ ਉਹਨਾਂ ਨੇ ਕਿਹਾ ਕਿ ਹੱਥ ਧੋਣ ਨਾਲ ਜਿਹੜੇ ਜਰਮਸ ਹੈਗੇ ਨੇ ਮਰ ਜਾਂਦੇ ਨੇ, ਪਰ ਲੋਕਾਂ ਦੇ ਵਿੱਚ ਸ਼ਾਇਦ ਇਹ ਪਰਸੈਪਸ਼ਨ ਫੈਲ ਚੁੱਕੀ ਕਿ ਅਲਕੋਹਲ ਨੂੰ ਪੀਣ ਨਾਲ ਵੀ ਜਿਹੜੇ ਹੈਗੇ ਨੇ ਜਰਮਸ ਮਰਦੇ ਨੇ। ਸੋ ਜੇਕਰ ਗੱਲ ਕਰੀਏ ਈਰਾਨ ਦੀ, ਤਾਂ ਜ਼ਿਆਦਾਤਰ ਜਿਹੜੀ ਉੱਥੇ ਵਸੋਂ ਹੈ ਉਹ ਮੁਸਲਿਮ ਭਾਈਚਾਰੇ ਦੀ ਹੈ। ਸੋ ਮੁਸਲਿਮ ਭਾਈਚਾਰਾ ਜਿਹੜਾ ਹੈਗਾ ਸ਼ਰਾਬ ਪੀਣ ਨੂੰ ਕਿਤੇ ਨਾ ਕਿਤੇ ਹਰਾਮ ਸਮਝਦਾ। ਸੋ ਕੀ ਕਹਿਣਾ ਤੁਹਾਡਾ? ਜੀ ਬਿਲਕੁਲ ਜੀ ਬਿਲਕੁਲ, ਇਹ ਸਿੱਧਾ ਸਮਝ ਆ ਰਿਹਾ ਕਿ ਇਹ ਡਰ ਦੇ ਕਾਰਨ ਇਹ ਸਾਰਾ ਕੁਝ ਵਾਪਰ ਰਿਹਾ ਹੈ। ਇਹ ਸਾਰਾ ਉਹਨਾਂ ਦੇ ਵਿੱਚ ਇਸ ਬਿਮਾਰੀ ਨੂੰ ਲੈ ਕੇ ਜਿਹੜੀ ਦਹਿਸ਼ਤ ਹੋਣ ਕਾਰਨ ਹੀ ਲੋਕਾਂ ਵੱਲੋਂ ਇਦਾਂ ਦੇ ਜਿਹੜੇ ਕੰਮ ਆ ਉਹ ਕੀਤੇ ਜਾ ਰਹੇ ਆ। ਇਹ ਇਕੱਲਾ ਈਰਾਨ ਹੀ ਨਹੀਂ ਤੇ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਆ ਜਿਹੜੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਕਿ ਉਹਨਾਂ ਵੱਲੋਂ ਜਦੋਂ ਤਾਂ ਜਿਹੜਾ WHO ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਹੱਥਾਂ ਨੂੰ ਜਿਹੜਾ ਸੈਨੀਟਾਈਜ਼ ਕਰਨਾ ਚਾਹੀਦਾ, ਹੱਥਾਂ ਨੂੰ ਸੈਨੀਟਾਈਜ਼ ਕਰਨ ਦੇ ਬਾਅਦ ਜਿਹੜਾ ਕਰੋਨਾ ਵਾਇਰਸ ਦੇ ਜਿਹੜੇ ਜਰਮਸ ਆ ਉਹ ਨਸ਼ਟ ਹੋ ਜਾਂਦੇ ਆ। ਤਾਂ ਜਿਹੜਾ ਅਗਲੀ ਗੱਲ ਕਹੀ ਗਈ ਹੈ ਕਿ ਅਗਰ ਸੈਨੀਟਾਈਜ਼ਰ ਤੁਹਾਡੇ ਕੋਲ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਅਲਕੋਹਲ ਦੀ ਵਰਤੋਂ ਕਰ ਸਕਦੇ ਹੋ, ਅਲਕੋਹਲ ਨਾਲ ਵੀ ਜਿਹੜਾ ਆਪਣੇ ਹੱਥਾਂ ਨੂੰ ਤੁਸੀਂ ਸਾਫ਼ ਕਰ ਸਕਦੇ ਹੋ। ਸੋ ਇਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਗਿਆਨ ਦੀ ਘਾਟ ਹੋਣ ਕਰਕੇ, ਅਗਿਆਨਤਾ ਹੋਣ ਕਾਰਨ ਇਹ ਸਾਰਾ ਕੁਝ ਵਾਪਰ ਰਿਹਾ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਹੱਥਾਂ ਦੇ ਉੱਪਰ ਅਲਕੋਹਲ ਨਾਲ ਇਹ ਸਾਰੀ ਜਿਹੜੀ ਬਿਮਾਰੀ ਆ ਉਹ ਨਸ਼ਟ ਕੀਤੀ ਜਾ ਸਕਦੀ ਹੈ, ਜਰਮ ਹੈ ਜਿਹੜੇ ਉਹ ਨਸ਼ਟ ਕੀਤੇ ਜਾ ਸਕਦੇ ਆ, ਤੇ ਸਾਡੇ ਸਰੀਰ ਦੇ ਅੰਦਰ ਜੇ ਅਲਕੋਹਲ ਜਾਂਦਾ ਤਾਂ ਅੰਦਰੋਂ ਵੀ ਸਾਫ਼ ਹੋ ਜਾਊਗਾ। ਸੋ ਇਸ ਤਰ੍ਹਾਂ ਨਾਲ ਜਿਹੜਾ ਕੁਛ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਜਿੱਥੋਂ ਵੀ ਸਾਹਮਣੇ ਆ ਰਹੀਆਂ ਹੈ, ਉਹਦਾ ਸਿੱਧਾ ਜਿਹੜਾ ਕਾਰਨ ਇਹ ਹੈਗਾ ਕਿ ਸਾਨੂੰ ਇਸ ਚੀਜ਼ ਦੀ ਪ੍ਰੋਪਰ ਜਾਣਕਾਰੀ ਨਹੀਂ ਹੈ। ਉਹਨਾਂ ਦੇਸ਼ਾਂ ਵੱਲੋਂ ਇਹ ਜਿਹੜੀ ਜਾਣਕਾਰੀ ਹੈ ਉਹ ਆਪਣੇ ਦੇਸ਼ ਦੇ ਵਾਸੀਆਂ ਨੂੰ ਸਹੀ ਤਰੀਕੇ ਨਾਲ ਨਹੀਂ ਦਿੱਤੀ ਗਈ, ਜਿਸ ਕਾਰਨ
ਓੜ ਪੋੜ ਦੇ ਚੱਕਰ ਦੇ ਵਿੱਚ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ, ਓੜ ਪੋੜੇ ਖਤਰਾਏ ਜਾਨ। ਸੋ ਇਸੇ ਤਰੀਕੇ ਨਾਲ ਉਹ ਆਪਣੇ ਓੜ ਪੋੜ ਦੇ ਚੱਕਰ ਦੇ ਵਿੱਚ ਆਪਣੀ ਜਾਨ ਦਾ ਖੌਅ ਬਣਾ ਰਹੇ ਆ, ਤਾਂ ਆਪਣੀ ਜਾਨਾਂ ਤੋਂ ਉਹਨਾਂ ਨੂੰ ਹੱਥ ਧੋਣਾ ਪੈ ਰਿਹਾ। ਇਹ ਕਿ ਬਹੁਤ ਹੀ ਜਿਹੜਾ ਕਿ ਸੋਚਣ ਦਾ ਵਿਸ਼ਾ ਹੈ ਕਿ ਸਰਕਾਰਾਂ ਵੱਲੋਂ ਲਗਾਤਾਰ ਇਹਨਾਂ ਮਸਲਿਆਂ ਦੇ ਉੱਪਰ ਅੱਗੇ ਆ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ। ਇੱਕ ਸੰਦੇਸ਼ ਤੇ ਇੱਕ ਮੈਸੇਜ ਆ ਜ਼ਰੂਰ ਜਿਹੜਾ ਕਨਵੇ ਕਰਨਾ ਚਾਹੀਦਾ ਕਿ ਅਲਕੋਹਲ ਨੂੰ ਪੀਣ ਨਾਲ ਜਿਹੜੀ ਇਹ ਬਿਮਾਰੀ ਹੈ ਖਤਮ ਨਹੀਂ ਹੁੰਦੀ। ਇੱਕ ਮੈਂ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਕਿ WHO ਵੱਲੋਂ ਇਹ ਵੀ ਕਿਹਾ ਗਿਆ ਕਿ ਸਿਗਰਟ ਨੋਸ਼ੀ ਤੇ ਸ਼ਰਾਬ ਦੇ ਜਿਹੜੇ ਲੋਕ ਆਦੀ ਨੇ ਉਹਨਾਂ ਵਾਸਤੇ ਜਿਹੜੀ ਇਹ ਬਿਮਾਰੀ ਹੈ ਇਹ ਘਾਤਕ ਸਾਬਤ ਹੋ ਸਕਦੀ ਆ। ਕਿ ਜਿਹੜੇ ਲੋਕ ਕਹਿੰਦੇ ਕਿ ਅਲਕੋਹਲ ਪੀਣ ਨਾਲ ਸਾਡਾ ਜਿਹੜਾ ਅੰਦਰ ਵਾਸ਼ ਆਊਟ ਹੋ ਜਾਣਗੇ ਜਾਂ ਸਾਡੇ ਅਗਰ ਅੰਦਰ ਬਿਮਾਰੀ ਹੈ ਕਰੋਨਾ ਵਾਇਰਸ ਚਲਾ ਗਿਆ ਤਾਂ ਉਹ ਖਤਮ ਹੋ ਜਾਏਗਾ, ਇਹ ਬਿਲਕੁਲ ਝੂਠ ਹੈ, ਬਿਲਕੁਲ ਗਲਤ ਹੈ। ਸੋ ਇਹਨਾਂ ਚੀਜ਼ਾਂ ਦੀ ਜਿਹੜੀ ਤੁਸੀਂ ਧਿਆਨ ਰੱਖਣਾ ਪੈਣਾ, ਤੁਹਾਨੂੰ ਆਪ ਨੂੰ ਸਮਝਣਾ ਪੈਣਾ। ਤੋ ਇਹ ਸਰਕਾਰਾਂ ਦਾ ਵੀ ਜਿਹੜਾ ਫਰਜ਼ ਬਣਦਾ ਕਿ ਉਹ ਇਸ ਚੀਜ਼ ਬਾਰੇ ਜਾਣਕਾਰੀ ਹੈ ਜਿਹੜੀ ਆਮ ਲੋਕਾਂ ਨੂੰ ਦੇਵੇ। ਜੀ ਹਰਜਿੰਦ ਜੀ ਬਰਾੜ ਜੀ, ਜੇਕਰ ਗੱਲ ਕਰੀਏ ਚੰਡੀਗੜ੍ਹ ਦੀ, ਚੰਡੀਗੜ੍ਹ ਦੇ ਵਿੱਚ ਸਰਕਾਰਾਂ ਵੱਲੋਂ ਐਲਾਨ ਕੀਤੇ ਗਏ ਸਨ ਕਿ ਮਾਸਕ ਪਾਉਣੇ ਜ਼ਰੂਰੀ ਆ। ਸੋ ਚੰਡੀਗੜ੍ਹ ਨੂੰ ਦੇਖਦੇ ਹੋਏ ਹੋਰ ਰਾਜਾਂ ਦੇ ਸਰਕਾਰਾਂ ਵੱਲੋਂ ਵੀ ਮਾਸਕ ਪਾਉਣੇ ਜ਼ਰੂਰੀ ਕਰ ਦਿੱਤੇ ਗਏ ਨੇ। ਸੋ ਕਿਸ ਤਰ੍ਹਾਂ ਦਾ ਮਾਹੌਲ ਹੈ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ? ਜੀ ਹਰਜਿੰਦ, ਬਿਲਕੁਲ ਜੀ, ਕੱਲ ਚੰਡੀਗੜ੍ਹ ਦੀ ਖਬਰ ਸਾਹਮਣੇ ਆਈ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਐਲਾਨ ਕਰ ਦਿੱਤਾ ਗਿਆ ਕਿ ਉੱਥੋਂ ਦੇ ਲੋਕਾਂ ਨੂੰ ਜਿਹੜਾ ਮਾਸਕ ਆ ਉਹ ਲਾਜ਼ਮੀ ਹੈਗਾ, ਉਹਨਾਂ ਨੂੰ ਪਾਉਣਾ ਪੈਣਾ। ਸੋ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਕਿ ਭਾਰਤ ਦੇ ਹੋਰਨਾਂ ਰਾਜਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਫੈਸਲੇ ਲਏ ਗਏ ਆ। ਜੇ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੀ, ਮਹਾਰਾਸ਼ਟਰ ਇਸ ਸਮੇਂ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆ ਰਿਹਾ ਕਰੋਨਾ ਵਾਇਰਸ ਨਾਲ। ਸਭ ਤੋਂ ਜ਼ਿਆਦਾ ਗਿਣਤੀ ਜਿਹੜੇ ਕਰੋਨਾ ਪੀੜਤਾਂ ਦੀ ਮਹਾਰਾਸ਼ਟਰ ਦੇ ਵਿੱਚ ਹੈਗੀ ਆ। ਮਹਾਰਾਸ਼ਟਰ ਵੱਲੋਂ ਵੀ ਇਹ ਕਹਿ ਦਿੱਤਾ ਗਿਆ। ਉਸ ਤੋਂ ਅਗਲੀ ਜੇ ਆਪਾਂ ਗੱਲ ਕਰੀਏ ਯੂਪੀ ਦੇ ਵਿੱਚ ਐਲਾਨ ਹੋ ਚੁੱਕਿਆ, ਤਾਂ ਦਿੱਲੀ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਦਾ ਹੀ ਐਲਾਨ ਜਿਹੜਾ ਦੇਖਣ ਨੂੰ ਸਾਹਮਣੇ ਆਇਆ, ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਆ, ਉਸੇ ਹਿਸਾਬ ਨਾਲ ਜਿਹੜੀਆਂ ਉਹਨਾਂ ਰਾਜਾਂ ਦੀਆਂ ਸਰਕਾਰਾਂ ਦੀ ਜਿਹੜੀ ਚਿੰਤਾ ਹੈ ਉਹ ਵੀ ਸਾਹਮਣੇ ਨਜ਼ਰ ਆ ਰਹੀ ਹੈ। ਤੇ ਇਹਨਾਂ ਚਿੰਤਾਵਾਂ ਦਾ ਕਾਰਨ ਹੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੈਸਲੇ ਆ ਇਹਨਾਂ ਸਰਕਾਰਾਂ ਵੱਲੋਂ ਲਏ ਜਾ ਰਹੇ ਆ ਤਾਂ ਜੋ ਇਸ ਬਿਮਾਰੀ ਦੇ ਉੱਪਰ ਕਿਸੇ ਤਰੀਕੇ ਨਾਲ ਕਾਬੂ ਪਾਇਆ ਜਾ ਸਕੇ। ਹੋਰ ਆ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਸ ਵਾਇਰਸ ਦੀ ਜਿਹੜੀ ਦਸਤਕ ਹੁੰਦੀ ਹੈ ਜਾਂ ਇਸ ਜਿਹੜੇ ਕੇਸ ਆ ਉਹ ਪਾਏ ਜਾਂਦੇ ਆ, ਉਹਨਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਕੇ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਘਰਾਂ ਤੋਂ ਬਿਲਕੁਲ ਵੀ ਬਾਹਰ ਨਾ ਆਉਣ। ਤੇ ਹੋਰ ਆ ਜਿਹੜਾ ਉਹਨਾਂ ਇਲਾਕਿਆਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ, ਉਹਨਾਂ ਇਲਾਕਿਆਂ ਦੇ ਵਿੱਚ ਸੈਨੀਟਾਈਜ਼ਰ ਦੀ ਵਰਤੋਂ ਕਰਕੇ ਉਹਨਾਂ ਨੂੰ ਸੈਨੀਟਾਈਜ਼ ਕਰਕੇ ਸਾਫ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਜਿਸ ਤਰੀਕੇ ਨਾਲ ਜਿਹੜੇ ਮਸਲੇ ਸਾਹਮਣੇ ਆ ਰਹੇ ਨੇ, ਜਿਸ ਤਰ੍ਹਾਂ ਦੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ, ਉਸੇ ਹਿਸਾਬ ਨਾਲ ਹੀ ਸਰਕਾਰਾਂ ਵੱਲੋਂ ਜਿਹੜੇ ਫੈਸਲੇ ਲੈ ਕੇ ਇਹ ਸਾਰੀ ਜਿਹੜੀ ਕਵਾਇਦ ਕੀਤੀ ਜਾ ਰਹੀ ਹੈ ਤੇ ਸ਼ਲਾਘਾਯੋਗ ਵੀ ਹੈ। ਜੀ ਜੀ ਬਰਾੜ ਜੀ, ਗੱਲ ਕਰਦੇ ਹਾਂ ਕਰੋਨਾ ਵਾਇਰਸ ਦੇ ਕੇਸਾਂ ਦੀ ਜੋ ਵਰਲਡ ਵਾਈਡ ਅੱਜ ਤੱਕ ਦੀ ਡੇਟ ਤੱਕ ਅੱਜ ਤੱਕ ਦੇ ਟਾਈਮ 'ਚ ਰਜਿਸਟਰ ਹੋਏ ਨੇ। ਉਹ ਹੈਗੇ ਨੇ ਜੀ 15,18,719 ਵਰਲਡ ਵਾਈਡ ਕੇਸ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 88,502 ਮੌਤਾਂ ਰਜਿਸਟਰ ਹੋ ਚੁੱਕੀਆਂ ਨੇ। ਤੇ ਜਿਹੜੇ ਰਿਕਵਰ ਕੇਸ ਹੈਗੇ ਨੇ 3,30,599 ਕੇਸ ਜਿਹੜੇ ਰਿਕਵਰ ਦੇ ਵਿੱਚ ਆਉਂਦੇ ਨੇ। ਜੇਕਰ ਗੱਲ ਕਰੀਏ ਕੰਟਰੀ ਵਾਈਜ਼ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ USA ਫਿਰ ਤੋਂ ਨੰਬਰ 1 ਤੇ ਹੈ। USA ਦੇ ਵਿੱਚ ਹੁਣ ਤੱਕ ਦੇ ਕੇਸ ਜੋ ਰਜਿਸਟਰ ਹੋ ਚੁੱਕੇ ਨੇ 4,35,128 ਤੇ ਨਿਊ ਕੇਸ ਜਿਹੜੇ 24 ਘੰਟਿਆਂ ਦੇ ਵਿੱਚ USA ਦੇ ਵਿੱਚ ਰਿਕਾਰਡ ਕੀਤੇ ਗਏ ਨੇ ਉਹ 201 ਪਲੱਸ ਨੇ। ਤੇ ਟੋਟਲ ਡੈਥ ਜਿਹੜੀਆਂ US ਦੇ ਵਿੱਚ ਰਿਕਾਰਡ ਹੋਈਆਂ ਅੱਜ ਤੱਕ ਦੇ ਟਾਈਮ ਦੇ ਵਿੱਚ 14,795 ਟੋਟਲ ਡੈਥ ਹੋ ਚੁੱਕੀਆਂ ਨੇ। ਤੇ ਜਿਹੜੀਆਂ 24 ਘੰਟਿਆਂ ਦੇ ਵਿੱਚ ਮੌਤਾਂ ਹੋਈਆਂ 7 ਮੌਤਾਂ ਰਜਿਸਟਰ ਕੀਤੀਆਂ ਗਈਆਂ ਨੇ ਜੀ। ਤੇ ਟੋਟਲ ਜਿਹੜੀ ਰਿਕਵਰੀ ਕੇਸਸ ਦੀ ਹੈਗੀ ਆ ਥੋੜੀ ਅੱਗੇ ਨਾਲੋਂ ਇੰਪਰੂਵ ਹੋਈ ਆ, ਪਰ ਉਹਨਾਂ ਦੇ ਕੇਸਸ ਦੇ ਮੁਕਾਬਲੇ ਬਹੁਤ ਹੀ ਘੱਟ ਹੈ, ਨਾ ਮਾਤਰਾ ਜਿਹੜੀ ਕਿ 22,891 ਦੱਸੀ ਜਾ ਰਹੀ ਹੈ ਜੀ। ਜੇਕਰ ਗੱਲ ਕੀਤੀ ਜਾਵੇ ਤਾਂ ਸਪੇਨ ਦੀ, ਸਪੇਨ ਨੰਬਰ 2 ਤੇ ਆ ਰਿਹਾ ਜੀ। ਸਪੇਨ ਦੇ ਜਿਹੜੇ ਕੇਸਿਸ ਹੈਗੇ ਨੇ 1,48,220 ਨੇ। ਤੇ ਇਸੇ ਤਰ੍ਹਾਂ ਤੀਜੇ ਨੰਬਰ ਤੇ ਇਟਲੀ ਦੇ ਵਿੱਚ 1,39,422 ਕੇਸ ਰਜਿਸਟਰ ਹੋ ਚੁੱਕੇ ਨੇ। ਪਰ ਜੇਕਰ ਗੱਲ ਕਰੀਏ ਮੌਤਾਂ ਦੇ ਅੰਕੜੇ ਦੀ ਤਾਂ ਇਟਲੀ ਦੇ ਵਿੱਚ ਅਜੇ ਵੀ ਮੌਤਾਂ ਦਾ ਜਿਹੜਾ ਅੰਕੜਾ ਉਹ ਰੁਕ ਨਹੀਂ ਰਿਹਾ ਹੈ। ਪੂਰੇ ਵਰਲਡ ਵਾਈਡ ਜੇਕਰ ਗੱਲ ਕੀਤੀ ਜਾਵੇ ਮੌਤਾਂ ਦੇ ਅੰਕੜੇ ਦੀ ਤਾਂ ਇਟਲੀ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੁਣ ਤੱਕ ਦੀ ਡੇਟ 'ਚ ਅਜੇ ਵੀ ਸ਼ੋਅ ਹੋ ਰਹੀਆਂ ਕਿ 17,669 ਮੌਤਾਂ ਇਟਲੀ ਦੇ ਵਿੱਚ ਹੋ ਚੁੱਕੀਆਂ ਨੇ, ਜਿਹੜਾ ਕਿ ਇਹ ਇਟਲੀ ਦੇ ਵਿੱਚ ਠੱਲ ਨਹੀਂ ਪੈ ਰਹੀ ਹੈ। ਕੇਸਸ ਵੀ ਰਜਿਸਟਰ ਹੋ ਰਹੇ ਨੇ ਤੇ ਮੌਤਾਂ ਇਟਲੀ ਦੇ ਵਿੱਚ ਪੂਰੇ ਸੰਸਾਰ ਭਰ ਦੇ ਵਿੱਚੋਂ ਨੰਬਰ 1 ਤੇ ਹੈ ਇਟਲੀ ਮੌਤਾਂ ਦੇ ਵਿੱਚ। ਜੀ ਬਰਾੜ ਜੀ। ਜੀ ਜੀ ਬਿਲਕੁਲ ਜੀ ਬਿਲਕੁਲ, ਜਿਸ ਤਰੀਕੇ ਨਾਲ ਲਗਾਤਾਰ ਜਿਹੜੇ ਕੇਸ ਵੱਧਦੇ ਜਾ ਰਹੇ ਨੇ ਇਹ ਵਿਸ਼ਵ ਦੀ ਜਿਹੜੀ ਚਿੰਤਾ ਵੀ ਉਸ ਹਿਸਾਬ ਨਾਲ ਵੱਧਦੀ ਜਾ ਰਹੀ ਆ। ਪਰ ਇੱਥੇ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਕੱਲੀ ਤੁਸੀਂ ਇਨਫੈਕਟਡ ਕੇਸਿਸ ਨੂੰ ਉਹਨਾਂ ਦੀ ਗਿਣਤੀ ਨੂੰ ਦੇਖਣ ਦੀ ਕੋਸ਼ਿਸ਼ ਨਾ ਕਰੋ, ਸਗੋਂ ਇਹ ਦੇਖੋ ਕਿ ਦੁਨੀਆ ਭਰ ਦੇ ਵਿੱਚ
ਜਿਹੜੇ ਲੋਕ ਰਿਕਵਰ ਹੋਏ ਨੇ ਉਹਨਾਂ ਦੀ ਗਿਣਤੀ ਵੀ ਕਿਤੇ ਨਾ ਕਿਤੇ ਘੱਟ ਨਹੀਂ ਹੈਗੀ। ਅਗਰ ਲੋਕ ਇਨਫੈਕਸ਼ਨ ਲੈ ਰਹੇ ਨੇ, ਅਗਰ ਇਨਫੈਕਟਡ ਹੋ ਰਹੇ ਨੇ, ਤਾਂ ਉਸ ਦੇ ਹਿਸਾਬ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਇਸ ਬਿਮਾਰੀ ਤੋਂ ਨਿਕਲ ਕੇ ਸਾਹਮਣੇ ਵੀ ਆ ਰਹੇ ਨੇ। ਜਿਸ ਤਰ੍ਹਾਂ ਕਿ ਲਗਾਤਾਰ ਜਿਸ ਤਰ੍ਹਾਂ ਦੇ ਜਿਹੜੇ WHO ਵੱਲੋਂ ਜਿਹੜੀਆਂ ਹਦਾਇਤਾਂ ਸੀ ਜਾਂ WHO ਵੱਲੋਂ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ, ਤੇ ਜਿਸ ਤਰ੍ਹਾਂ ਨਾਲ ਭਾਰਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ, ਤੇ ਉਸ ਤੋਂ ਅੰਦਾਜ਼ਾ ਇਹੀ ਲਗਾਇਆ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਸਟਰੋਂਗ ਹੈ, ਜਿਨ੍ਹਾਂ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਹੈ, ਜਾਂ ਜਿਹੜੇ ਲੋਕ ਇਹਨਾਂ ਬਿਮਾਰੀਆਂ ਤੋਂ ਪੀੜਤ ਨਹੀਂ ਹੈਗੇ, ਉਹ ਲੋਕ ਇਸ ਬਿਮਾਰੀ ਤੋਂ ਜਲਦੀ ਰਿਕਵਰ ਹੋ ਰਹੇ ਆ। ਉਹਨਾਂ ਦੇ ਵਿੱਚ ਇਸ ਬਿਮਾਰੀ ਨਾਲ ਲੜਨ ਦੀ ਜਿਹੜੀ ਸ਼ਕਤੀ ਆ ਉਹ ਜ਼ਿਆਦਾ ਹੈਗੀ ਆ। ਪਰ ਇੱਥੇ ਕਹਿਣਾ ਇਹ ਵੀ ਲਾਜ਼ਮੀ ਹੋਵੇਗਾ ਕਿ ਜਿਹੜੇ ਲੋਕ ਇਸ ਕਿਸੇ ਵੀ ਤਰ੍ਹਾਂ ਦੀ ਕੋਈ ਭਿਆਨਕ ਬਿਮਾਰੀ ਨਾਲ ਪੀੜਤ ਨੇ, ਜਾਂ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਕ੍ਰੋਨਿਕ ਡਿਸੀਜ਼ ਹੈਗਾ, ਤਾਂ ਉਹਨਾਂ ਲੋਕਾਂ ਨੂੰ ਖਾਸ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਉਹਨਾਂ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ। ਉਹਨਾਂ ਲੋਕਾਂ ਨੂੰ ਪੌਸ਼ਟਿਕ ਆਹਾਰ ਆ ਜਿਹੜਾ ਉਹ ਲੈਣਾ ਚਾਹੀਦਾ। ਐਕਸਰਸਾਈਜ਼ ਲਗਾਤਾਰ ਕਰਦੇ ਰਹਿਣਾ ਚਾਹੀਦਾ। ਅਸੀਂ ਵਾਰ-ਵਾਰ ਇਹੀ ਅਪੀਲ ਕਰਦੇ ਹਾਂ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਤੁਸੀਂ ਜਿਹੜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਆਪਣੇ ਘਰਾਂ ਦੇ ਅੰਦਰ ਰਹਿ ਕੇ ਹੀ ਕਰਦੇ ਰਹੋ, ਤਾਂ ਜੋ ਤੁਹਾਨੂੰ ਇਹ ਰੋਗ ਆ ਜਿਹੜਾ ਉਹ ਕਮਜ਼ੋਰ ਨਾ ਕਰ ਸਕੇ। ਤੁਹਾਡੀ ਜਿਹੜੀ ਇਮਿਊਨ ਸਿਸਟਮ ਹੈ ਉਸ ਦੇ ਇਸ ਰੋਗ ਦੇ ਉੱਪਰ ਹਾਵੀ ਹੋ ਕੇ ਇਸ ਬਿਮਾਰੀ ਤੋਂ ਲੜ ਸਕੇ, ਤੇ ਤੁਹਾਨੂੰ ਜਿਹੜੀ ਜ਼ਿੰਦਗੀ ਦੀ ਜਿਹੜੀ ਜੰਗ ਹੈ ਤੁਸੀਂ ਉਹ ਜਿੱਤ ਸਕੋ। ਜੀ ਹਰਜਨ। ਬਰਾੜ ਸਾਹਿਬ, ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਵੇਲਾ ਹੋ ਚੱਲਿਆ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ। ਸੋ ਹਰ ਵਾਰ ਦੀ ਤਰ੍ਹਾਂ ਅਪੀਲ ਕੀਤੀ ਜਾਂਦੀ ਹੈ ਦਰਸ਼ਕਾਂ ਨੂੰ ਕਿ ਆਪਣਾ ਧਿਆਨ ਰੱਖੋ, ਆਲੇ ਦੁਆਲੇ ਸਫਾਈ ਰੱਖੋ, ਤੇ ਘਰਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੋ। ਇਸੇ ਵਿੱਚ ਹੀ ਮਨੁੱਖਤਾ ਦੀ ਭਲਾਈ ਹੈ। ਸੋ ਇਜਾਜ਼ਤ ਦਿਓ। ਧੰਨਵਾਦ।